23 ਮਾਰਚ ਨੂੰ ਭਗਤ ਸਿੰਘ ਨੂੰ ਫਾਂਸੀ ਤੇ ਚੜਾਇਆ ਗਿਆ ਸੀ। ਪਹਿਲੇ ਇਸ ਹਵਾਲੇ ਨਾਲ ਦੱਸਣਾ ਸਰ ਕਿ ਕੀ ਕਹਿੰਦੇ ਤੁਸੀਂ। ਦੇਖੋ ਜੀ, ਮੈਂ ਸਮਝਦਾ ਪੰਜਾਬ ਦਾ ਤੇ ਉਹ ਇੱਕ ਸੋਸ਼ਲਿਸਟ ਲੀਡਰ ਸੀ ਭਗਤ ਸਿੰਘ, ਔਰ ਅਸੀਂ ਤੇ ਜਿਹੜਾ ਵੀ ਕੋਈ ਸਰਮਾਇਆਦਾਰ ਜਾਂ ਇਸ਼ਰਾਫੀਆ ਦੇ ਖਿਲਾਫ ਜਦੋਂ ਵੀ ਖਲੋਂਦਾ ਹੈ ਤੇ ਪੰਜਾਬ ਦੇ ਲੋਕ ਉਹਦੇ ਨਾਲ ਖਲੋਂਦੇ। ਲੇਕਿਨ ਬਦਕਿਸਮਤੀ ਇਹ ਹੈ ਕਿ ਲੀਡਰਾਂ ਨਾਲ ਲੋਕ ਖਲੋਂਦੇ ਨੇ, ਫਿਰ ਲੀਡਰ ਲੋਕਾਂ ਨਾਲ ਨਹੀਂ ਖਲੋਂਦੇ। ਸਰ ਅਬਦੁੱਲਾ ਭੱਟੀ ਨੂੰ 26 ਮਾਰਚ ਨੂੰ ਫਾਂਸੀ ਤੇ ਚੜਾਇਆ ਗਿਆ ਸੀ। ਅਕਬਰ ਬਾਦਸ਼ਾਹ ਦੇ ਅਗੇਂਸਟ ਖਲੋਣ ਦੀ ਵਜ੍ਹਾ ਤੋਂ ਉਹਨਾਂ ਦੇ ਪਿਓ ਦਾਦੇ ਨੂੰ ਵੀ ਫਾਂਸੀ ਤੇ ਚੜਾਇਆ ਗਿਆ ਸੀ। ਸਰ ਇਸ ਹਵਾਲੇ ਨਾਲ ਕੀ ਕਹਿੰਦੇ ਕਿ ਪੰਜਾਬ ਦੀ ਜਿਹੜੀ ਯੂਥ ਹੈ ਜਾਂ ਜਿਹੜੇ ਇਨਵੇਡਰ ਹੁੰਦੇ ਨੇ ਉਹਨਾਂ ਦੇ ਖਿਆਲ 'ਚ ਪੰਜਾਬ ਦੀ ਯੂਥ ਨੂੰ ਸਮੇਤ ਮੇਰੇ ਇੱਕ ਪੰਜਾਬੀ ਹਿਸਟਰੀ ਪੜ੍ਹਨੀ ਚਾਹੀਦੀ। ਦੂਜਾ ਜਿਹੜਾ ਇੱਕ ਪ੍ਰੋਪੇਗੈਂਡਾ ਕੀਤਾ ਜਾਂਦਾ ਕਿ ਪੰਜਾਬ ਫਾਤਹੀਨ ਹਮੇਸ਼ਾ ਆ ਕੇ ਇੱਥੇ, ਮੇਰਾ ਖਿਆਲ ਹੈ ਪੰਜਾਬ ਮਹਿਮਾਨ ਨਵਾਜ਼ਾਂ ਦੀ ਤੇ ਜੰਗਜੂਆਂ ਦੀ ਧਰਤੀ ਹੈ। ਜਿੱਥੇ ਚੇਰੀਆਂ ਵਾਲਾ ਬਾਗ, ਜਿਹੜੀਆਂ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਮਜ਼ਾਮਤ ਹੋਈ ਹੈ, ਉਹਦੇ 'ਚ ਵੀ ਪੰਜਾਬ ਵੱਧ ਚੜ੍ਹ ਕੇ ਹਿੱਸਾ ਲਿਆ। ਔਰ ਪੰਜਾਬ ਦੀ ਇੱਕ ਆਪਣੀ ਹਿਸਟਰੀ ਹੈ। ਪੰਜਾਬ ਕਦੀ ਬਾਇਸ ਜਾਂ ਕਿਸੇ ਤੰਗ ਨਜ਼ਰੀ ਦਾ ਮੁਜ਼ਾਹਰਾ ਨਹੀਂ ਕੀਤਾ। ਤੇ ਮੈਂ ਸਮਝਦਾ ਕਿ ਪੰਜਾਬੀ ਜ਼ਬਾਨ ਨੂੰ ਜਾਂ ਪੰਜਾਬੀ ਕਲਚਰ ਨੂੰ ਫਰੋਗ ਦੇਣ ਵਾਸਤੇ ਫਿਰ ਸਾਨੂੰ ਉਸ ਆਪਣੇ ਸਟਾਈਲ 'ਚ ਜਾਣਾ ਪਵੇਗਾ। ਸਰ 29 ਮਾਰਚ ਨੂੰ ਗੋਰੇ ਨੇ ਪੰਜਾਬੀ ਕਾਇਦੇ ਸਾੜੇ ਸਨ ਪੰਜਾਬੀ ਐਜੂਕੇਸ਼ਨ ਸਿਸਟਮ ਨੂੰ ਬਰਬਾਦ ਕਰਨ ਵਾਸਤੇ। ਕਿਆ ਤੁਸੀਂ ਸਮਝਦੇ ਹੋ ਕਿ ਪੰਜਾਬੀ ਜ਼ੁਬਾਨ ਨੂੰ ਸਿਲੇਬਸ ਦਾ ਹਿੱਸਾ ਬਣਾਉਣਾ ਚਾਹੀਦਾ ਹੈ? ਦੇਖੋ ਜੀ, ਇਹ ਤੇ ਸਿਲੇਬਸ ਦਾ ਹਿੱਸਾ ਜਿਹੜਾ ਇਸ ਟਾਈਮ ਹੈ ਨਾ ਜੀ, ਪੰਜਾਬੀ ਬਿਲਕੁਲ ਆਪਸ਼ਨਲ ਸਬਜੈਕਟ ਹੈ। ਅਸਾਂ ਖੁਦ ਪੜ੍ਹੇ FSC 'ਚ ਵੀ FA 'ਚ ਵੀ ਜਿਸ ਪੜ੍ਹੇ ਆਪਸ਼ਨ ਸਬਜੈਕਟ ਹੈ। ਲੇਕਿਨ ਜਿਸ ਤੱਕ ਗੱਲ ਹੈ ਪੰਜਾਬੀ ਜ਼ਬਾਨ ਦੇ, ਬਿਲਕੁਲ ਜੋ ਦੂਜੀਆਂ ਜ਼ਬਾਨਾਂ ਹਿੱਸਾ ਹੈ ਸਿਲੇਬਸ ਦਾ, ਸਿੰਧੀ ਹੈ, ਪਸ਼ਤੋ ਹੈ, ਤੇ ਪੰਜਾਬੀ ਕਿਉਂ ਨਹੀਂ ਹੋਣੀ ਚਾਹੀਦੀ। ਬਹੁਤ ਮਿਹਰਬਾਨੀ।